ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਜਿਸ ਤੋਂ ਤੁਸੀਂ ਸਾਰੇ ਜਾਣਦੇ ਹੋ ਕਿ 1849 ਵਿੱਚ ਅੰਗਰੇਜ਼ਾਂ ਨੇ ਧੋਖੇ ਨਾਲ ਸਿੱਖ ਰਾਜ ਨੂੰ ਬ੍ਰਿਟਿਸ਼ ਅੰਪਾਇਰ ਦਾ ਹਿੱਸਾ ਬਣਾਇਆ। ਪੰਜਾਬ ਦੇ ਸਿੱਖਾਂ ਵਿੱਚ ਇੱਕ ਮਾਇੂਸੀ ਸੀ, ਉਦਾਸੀ ਸੀ ਅਤੇ ਹੀਨ ਭਾਵਨਾ ਆਈ। ਇਸ ਮਾਹੌਲ ਦਾ ਫਾਇਦਾ ਉਠਾ ਕੇ ਈਸਾਈ ਮਿਸ਼ਨਰੀ, ਹਿੰਦੂ ਆਰਿਆ ਸਮਾਜੀ ਤੇ ਸਨਾਤਨੀ ਸਿੱਖ ਕੌਮ ਵਿੱਚ ਘੁਸਪੈਠ ਕਰਨ ਲੱਗੇ ਅਤੇ ਸਿੱਖਾਂ ਨੂੰ ਆਪਣੇ ਵਿਸ਼ਵਾਸ ਤੋਂ ਡੁਲਾਉਣ ਲੱਗੇ। ਹਰਿਮੰਦਰ ਸਾਹਿਬ ਦੀਆਂ ਪਰਿਕਰਮਾ ਵਿੱਚ ਮੂਰਤੀਆਂ ਰੱਖ ਦਿੱਤੀਆਂ ਗਈਆਂ ਅਤੇ ਦੇਵੀ ਦੇਵਤਿਆਂ ਦੀ ਪੂਜਾ ਹੋਣ ਲੱਗੀ। ਸਨਾਤਨੀ ਸਿੱਖਾਂ ਨੇ ਜਨੇਊ ਪਾਉਣਾ ਪ੍ਰਚਲਿਤ ਕੀਤਾ। ਸੋਢੀ ਤੇ ਬੇਦੀ ਬਾਬੇ ਆਪਣੇ ਆਪ ਨੂੰ ਗੁਰੂ ਕਹਾਣ ਲੱਗੇ। ਸਿੱਖਾਂ ਵਿੱਚ ਇੰਨੀ ਜ਼ਿਆਦਾ ਗਿਰਾਵਟ ਆਈ ਕਿ ਅੰਗਰੇਜ਼ ਐਕਸਪਰਟਸ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੁਝ ਸਾਲਾਂ ਵਿੱਚ ਪੰਜਾਬ ਵਿੱਚੋਂ ਸਿੱਖੀ ਦਾ ਨਾਮੋ ਨਿਸ਼ਾਨ ਮਿਟ ਜਾਵੇਗਾ। ਇਸ ਗਿਰਾਵਟ ਦੇ ਦੌਰ ਵਿੱਚ ਗੁਰੂ ਦੀ ਬਖਸ਼ਿਸ਼ ਨਾਲ ਪ੍ਰੋਫੈਸਰ ਗੁਰਮੁਖ ਸਿੰਘ ਅਤੇ ਭਾਈ ਦਿੱਤ ਸਿੰਘ ਨੇ ਸਿੰਘ ਸਭਾ ਲਹਿਰ ਦੀ ਸ਼ੁਰੂਆਤ ਕੀਤੀ ਅਤੇ ਦੇਖਦਿਆਂ ਕੁਝ ਸਾਲਾਂ ਵਿੱਚ ਪੰਜਾਬ ਵਿੱਚ ਮੁੜ ਕੇ ਸਿੱਖੀ ਦਾ ਬੋਲਬਾਲਾ ਹੋਣ ਲੱਗਿਆ। ਵਿਊਅਰਸ, ਅੱਜ ਸਿੱਖਾਂ ਦੀ ਆਬਾਦੀ 30 ਮਿਲੀਅਨ ਦੇ ਲਗਭਗ ਹੈ ਅਤੇ ਸਿੱਖ ਧਰਮ ਦੁਨੀਆ ਦਾ 5ਵਾਂ ਵੱਡਾ ਧਰਮ ਹੈ। ਸਿੱਖੀ ਦੀ 19ਵੀਂ ਸਦੀ ਵਿੱਚ ਰਿਵਾਈਵਲ ਲਈ ਭਾਈ ਦਿੱਤ ਸਿੰਘ ਅਤੇ ਪ੍ਰੋਫੈਸਰ ਗੁਰਮੁਖ ਸਿੰਘ ਦੀ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅੱਜ 6 ਸਤੰਬਰ ਦੇ ਦਿਨ 113 ਸਾਲ ਪਹਿਲਾਂ 1901 ਵਿੱਚ ਭਾਈ ਦਿੱਤ ਸਿੰਘ ਗੁਰੂ ਚਰਨਾਂ ਵਿੱਚ ਵਿਰਾਜੇ ਸਨ। ਅੱਜ ਅਸੀਂ ਭਾਈ ਦਿੱਤ ਸਿੰਘ ਜੀ ਦੀ ਸਿੱਖ ਕੌਮ ਨੂੰ ਦੇਣ ਅਤੇ ਅਜੋਕੇ ਸਮੇਂ ਵਿੱਚ ਪੰਜਾਬ ਵਿੱਚ ਮੁੜ ਕੇ ਉੱਭਰਿਆ ਪਤਤਪੁਣਾ, ਡਰੱਗਸ ਆਦਿ ਦੇ ਵਿਸ਼ੇ ਤੇ ਸਿੱਖ ਵਿਦਵਾਨ ਤੇ ਲਿਖਾਰੀ ਸਰਦਾਰ ਤਰਲੋਚਨ ਸਿੰਘ ਦਪਾਲਪੁਰ ਜੀ ਨਾਲ ਗੱਲਬਾਤ ਕਰਾਂਗੇ। ਸਰਦਾਰ ਤਰਲੋਚਨ ਸਿੰਘ ਦਪਾਲਪੁਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹੇ ਹਨ ਅਤੇ ਲਗਾਤਾਰ ਨਾਲ ਅੱਡ-ਅੱਡ ਅਖਬਾਰਾਂ ਲਈ ਲੇਖ ਵੀ ਲਿਖਦੇ ਰਹੇ ਹਨ। ਤੇ ਸਾਨਾ ਹੁਣ ਕੈਲੀਫੋਰਨੀਆ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ ਸਰਦਾਰ ਤਰਲੋਚਨ ਸਿੰਘ ਦਪਾਲਪੁਰ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਬੀਬੀ ਜੀ, ਮੇਰੇ ਵੱਲੋਂ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਟੀਵੀ 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਅਸੀਂ ਤੁਹਾਡਾ ਬਹੁਤ ਸਵਾਗਤ ਕਰਦੇ ਹਾਂ। ਤੇ ਵੀਰ ਜੀ, ਸਭ ਤੋਂ ਜੀ ਬਹੁਤ ਧੰਨਵਾਦ ਜੀ। ਤੇ ਮੈਂ ਤੁਹਾਡਾ ਟੀਵੀ ਅਕਸਰ ਤੁਹਾਡੇ ਪ੍ਰੋਗਰਾਮ ਉਹਨਾਂ ਦਾ ਪ੍ਰਸ਼ੰਸਕ ਹੈਗਾ, ਕਿਉਂਕਿ ਤੁਸੀਂ ਸਿੱਖ ਦ੍ਰਿਸ਼ਟੀਕੋਣ ਨੂੰ ਬੜੇ ਖੂਬਸੂਰਤੀ ਦੇ ਨਾਲ ਔਰ ਦਰਦ ਦੇ ਨਾਲ ਪੇਸ਼ ਕਰਦੇ ਹੋ ਔਰ ਬਹੁਤ ਸਾਰੇ ਦਰਸ਼ਕ ਤੁਹਾਡੇ ਪ੍ਰੋਗਰਾਮਾਂ ਤੋਂ ਸੇਧ ਲੈਂਦੇ ਨੇ ਜੀ। ਥੈਂਕ ਯੂ ਸੋ ਮਚ ਵੀਰ ਜੀ। ਵੀਰ ਜੀ, ਸਭ ਤੋਂ ਪਹਿਲਾਂ ਟੀਵੀ 84 ਦੇ ਦਰਸ਼ਕਾਂ ਨੂੰ ਦੱਸੋ ਕਿ ਭਾਈ ਦਿੱਤ ਸਿੰਘ ਜੀ ਦੇ ਜੀਵਨ ਅਤੇ ਉਹਨਾਂ ਦੀ ਸਿੱਖ ਕੌਮ ਨੂੰ ਦੇਣ ਸੰਬੰਧੀ ਪੂਰੇ ਵੇਰਵੇ ਦੇ ਨਾਲ ਅੱਜ ਸਭ ਤੋਂ ਪਹਿਲਾਂ ਚਾਨਣਾ ਪਾਵੋ। ਇਸ ਤਰ੍ਹਾਂ ਗੱਲ ਹੈ ਜੀ, ਜਿਸ ਤਰ੍ਹਾਂ ਤੁਸੀਂ ਆਰੰਭ ਦੇ ਵਿੱਚ ਦੱਸ ਹੀ ਦਿੱਤਾ ਹੈ ਕਿ ਉਸ ਸਾਲ ਦੇ ਵਿੱਚ ਜਦੋਂ ਪੰਜਾਬ ਨੂੰ ਅੰਗਰੇਜ਼ਾਂ ਨੇ ਹੜਪ ਲਿਆ, ਹਾਂਜੀ, ਅਤੇ ਜਿਹੜੇ ਈਸਾਈ ਮਿਸ਼ਨਰੀ ਸੀਗੇ ਤੇ ਉਹਨਾਂ ਨੇ ਪ੍ਰਚਾਰ ਦੇ ਵਿੱਚ ਬੜਾ ਧੂਮ ਧੜੱਕੇ ਦੇ ਨਾਲ ਪੰਜਾਬ ਦੇ ਪ੍ਰਚਾਰ ਕੀਤਾ ਈਸਾਈਅਤ ਦਾ ਜੀ। ਤੇ ਉਸ ਵੇਲੇ ਸਿੱਖ ਵਿਦਵਾਨਾਂ ਵਿੱਚ ਵੀ ਇਸ ਦੇ ਚਾਅ ਉੱਠਿਆ ਦਿਲ ਦੇ ਵਿੱਚ ਤੇ ਜਿਹੜੀ ਸਿੱਖੀਜ਼ਮ ਹੈਗਾ, ਸਾਡਾ ਸਿੱਖ ਸਿਧਾਂਤ ਹੈ ਤੇ ਉਹਨੂੰ ਮਰਿਆਮਿਟ ਕੀਤਾ ਜਾ ਰਿਹਾ ਹੈ ਤੇ ਅਸੀਂ ਵੀ ਆਪਣਾ ਇਹਨਾਂ ਹੀ ਲੀਹਾਂ ਉੱਤੇ ਪ੍ਰਚਾਰ ਕਰੀਏ। ਹਾਂਜੀ। ਤੇ ਉਸ ਵੇਲੇ ਗਿਆਨੀ ਦਿੱਤ ਸਿੰਘ ਹੋਣਾ ਹੀ ਇਸ ਮੈਦਾਨ ਦੇ ਵਿੱਚ ਆਏ ਤੇ ਜਿਸ ਵੇਲੇ ਅਸੀਂ ਗਿਆਨੀ ਦਿੱਤ ਸਿੰਘ ਹੋਣਾ ਦਾ ਨਾਂ ਲੈਂਦੇ ਹਾਂ ਤੇ ਸਾਡੇ ਮਸਤਕ ਦੇ ਵਿੱਚ ਉਹ ਇੱਕ ਸ਼ੇਅਰ ਆਉਂਦਾ ਹੈ ਕਿ ਹਜ਼ਾरों साल नरगिस अपनी बेनूरी पे रोती है, बड़ी मुश्किल से होता है चमन में दीदावर पैदा। ਹਾਂਜੀ, ਇਹੋ ਜਿਹਾ ਵਿਦਵਾਨ ਜਿਹੜਾ ਕਿ ਕਵੀਆਂ ਵਿੱਚੋਂ ਕਵੀ, ਵਾਰਤਕ ਲਿਖਾਰੀਆਂ ਵਿੱਚੋਂ ਵਾਰਤਕ ਲਿਖਾਰੀ ਚੋਟੀ ਦਾ ਜੀ, ਡਾਇਲਾਗ ਸੰਵਾਦ ਰਚਾਉਣ ਵਿੱਚ ਇੰਨਾ ਮਾਹਰ ਕਿ ਉਸ ਵੇਲੇ ਦੇ ਪ੍ਰਸਿੱਧ ਵਿਦਵਾਨ ਸਵਾਮੀ ਦਇਆਨੰਦ ਨੂੰ ਉਹਨਾਂ ਨੇ 3 ਵਾਰ ਹਰਾਇਆ। ਹਾਂਜੀ। ਤੇ ਉਹਨਾਂ ਦੀ ਸ਼ਾਨ ਦੇ ਵਿੱਚ ਸਭ ਤੋਂ ਪਹਿਲਾਂ ਸਾਡਾ ਸਿਰ ਸਤਿਕਾਰ ਨਾਲ ਝੁਕਦਾ ਹੈ ਜੀ। ਔਰ ਮੈਂ ਇੱਥੇ ਇਹ ਵੀ ਦੱਸ ਰਿਹਾ ਕਿ ਮੈਂ ਕੋਈ ਕਿਸੇ ਸ਼ੋਹਰਤ ਵਾਸਤੇ ਨਹੀਂ, ਸਿਰਫ ਜਾਣਕਾਰੀ ਦੇਣ ਦੇ ਨੁਕਤਾ ਨਿਗਾਹ ਤੋਂ ਹੀ ਦੱਸ ਰਿਹਾ ਜੀ ਕਿ ਮੇਰਾ ਪਿੰਡ ਗੋਪਾਲਪੁਰ, ਜਿਹੜਾ ਕਿ ਜ਼ਿਲ੍ਹਾ ਹੁਣ ਨਵਾਂ ਸ਼ਹਿਰ ਹੈ, ਪਹਿਲਾਂ ਜਲੰਧਰ ਜ਼ਿਲ੍ਹੇ ਵਿੱਚ ਪੈਂਦਾ ਸੀ, ਦਰਿਆ ਸਤਲੁਜ ਦੇ ਕੰਢੇ ਉੱਤੇ। ਹਾਂਜੀ। ਤੇ ਮੇਰੇ ਬਜ਼ੁਰਗ ਦੱਸਿਆ ਕਰਦੇ ਸਨ ਕਿ ਗਿਆਨੀ ਦਿੱਤ ਸਿੰਘ ਦੇ ਵੱਡੇ ਵਡੇਰੇ ਜੀ ਇਸੇ ਹੀ ਪਿੰਡ ਗੋਪਾਲਪੁਰ ਤੋਂ ਉੱਠ ਕੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਅਨੰਦਪੁਰ ਕਲੌੜ ਵਿੱਚ ਗਏ ਸੀਗੇ। ਹਾਂਜੀ। ਕਿਉਂਕਿ ਮੇਰੇ ਬਜ਼ੁਰਗ ਵੀ ਕੱਪੜਾ ਬੁਣਨ ਦਾ ਕੰਮ ਕਰਦੇ ਸੀਗੇ ਤੇ ਗਿਆਨੀ ਦਿੱਤ ਸਿੰਘ ਹੋਣ ਦੇ ਬਜ਼ੁਰਗ ਦੀਵਾਨ ਸਿੰਘ ਅਤੇ ਉਹਨਾਂ ਦੇ ਬਜ਼ੁਰਗ ਵੀ ਕੱਪੜਾ ਬੁਣਨ ਦਾ ਕੰਮ ਕਰਦੇ ਸੀਗੇ। ਹਾਂਜੀ। ਔਰ ਇਸ ਗੱਲ ਦਾ ਹਵਾਲਾ ਜਿਹੜੇ ਭਾਈ ਮੋਹਨ ਸਿੰਘ ਵੈਦ, ਜਿਹੜੇ ਕਿ ਸਿੰਘ ਸਭਾ ਲਹਿਰ ਦੇ ਮੋਢੀਆਂ ਨੂੰ ਔਰ ਸਿੰਘ ਸਭਾ ਲਹਿਰ ਦੀਆਂ ਗਤੀਵਿਧੀਆਂ ਨੂੰ ਅੱਖੀਂ ਦੇਖਦੇ ਰਹੇ ਆ, ਤੇ ਉਹਨਾਂ ਨੇ ਕਿਤਾਬ ਲਿਖੀ ਆ ਸਿੰਘ ਸਭਾ ਲਹਿਰ। ਉਹਦੇ ਵਿੱਚ ਉਹਨਾਂ ਨੇ ਗਿਆਨੀ ਦਿੱਤ ਸਿੰਘ ਦਾ ਇਹ ਹਵਾਲਾ ਦਿੱਤਾ ਹੈ ਕਿ ਇਹਨਾਂ ਦੇ ਵੱਡੇ ਵਡੇਰੇ ਗੋਪਾਲਪੁਰ ਦੁਆਬੇ ਤੋਂ ਉੱਠ ਕੇ ਪਟਿਆਲੇ ਵਿੱਚ ਚਲੇ ਗਏ ਸੀ। ਹਾਂਜੀ। ਤੇ ਹੁਣ ਮੈਂ ਇਹ ਦੱਸ ਰਿਹਾ ਕਿ ਉਸ ਮਹਾਂਪੁਰਖ ਦਾ ਜਨਮ ਜਿਹੜੇ 2 ਸਰੋਤਾਂ ਅਨੁਸਾਰ 21 ਅਪ੍ਰੈਲ 1850 ਵੀ ਮੰਨਿਆ ਜਾਂਦਾ ਤੇ ਕੁਝ ਸਰੋਤਾਂ ਵਿੱਚ 1853 ਵਿੱਚ ਵੀ ਲਿਖਿਆ ਹੋਇਆ। ਹਾਂਜੀ। ਕਿ ਉਹਨਾਂ ਦਾ ਜਨਮ
ਅਨੰਦਪੁਰ ਕਲੌੜ ਨੇੜੇ ਫਤਿਹਗੜ੍ਹ ਸਾਹਿਬ, ਜਿਹੜਾ ਅਜੋਕਾ ਹੁਣ ਪੰਜਾਬ ਦਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਹੈ ਜੀ, ਤੇ ਉੱਥੇ ਭਾਈ ਮਾਨ ਸਿੰਘ, ਜਿਹਨਾਂ ਨੂੰ ਕਿ ਆਪਾਂ ਉਸ ਵੇਲੇ ਰਾਮਦਾਸੀਆਂ ਸਿੱਖ ਬਰਾਦਰੀ ਜਿਹਨੂੰ ਕਿ ਅਛੂਤ ਕੌਮ ਦੇ ਮੰਨਿਆ ਜਾਂਦਾ ਸੀਗਾ, ਤੇ ਉਹਨਾਂ ਦੇ ਘਰ ਵਿੱਚ ਉਹਨਾਂ ਦਾ ਜਨਮ ਹੋਇਆ। ਹਾਂਜੀ। ਤੇ ਜਿਵੇਂ ਕਿ ਉਸ ਵੇਲੇ ਹਾਲਾਤ ਸੀਗੇ ਤੇ ਉਹਨਾਂ ਨੇ ਜਿਹੜੀ ਮੁੱਢਲੀ ਪੜ੍ਹਾਈ ਆ ਉਹ ਪਿੰਡ ਦੇ ਪਿਓੜ ਤੋਂ ਪ੍ਰਾਪਤ ਕੀਤੀ ਜੀ। ਤੇ 16-17 ਸਾਲ ਦੀ ਉਮਰ ਦੇ ਵਿੱਚ ਹਾਂਜੀ, ਜੇ ਅਜੋਕੇ ਪਾਕਿਸਤਾਨ ਦੇ ਕਸੂਰ ਸ਼ਹਿਰ ਨੇੜੇ ਇੱਕ ਚੱਠਿਆਂਵਾਲਾ ਦਾ ਇੱਕ ਡੇਰਾ ਹੈਗਾ, ਗੁਲਾਬ ਦਾਸੀ ਸੰਤਾਂ ਦਾ ਡੇਰਾ ਜੀ, ਤੇ ਉਸ ਵੇਲੇ ਉਹ ਪਰੰਪਰਾ ਅਨੁਸਾਰ ਉਸ ਡੇਰੇ ਵਿੱਚ ਚਲੇ ਗਏ। ਹਾਂਜੀ, ਜਿੱਥੇ ਉਹਨਾਂ ਨੇ ਸੰਸਕ੍ਰਿਤ, ਫਾਰਸੀ, ਉਰਦੂ ਤੇ ਹੋਰ ਜਿਹੜੇ ਵਿਧਾਨ ਦੇ ਗ੍ਰੰਥ ਵਗੈਰਾ ਉਹਨਾਂ ਦਾ ਕਾਫੀ ਅਧਿਐਨ ਕੀਤਾ। ਹਾਂਜੀ। ਤੇ ਇੱਥੇ ਹੀ ਰਹਿੰਦਿਆਂ ਨੇ ਉਹਨਾਂ ਨੂੰ ਗੁਲਾਬ ਦਾਸੀਆਂ ਦੀ ਜਿਹੜਾ ਮਤ ਹੈ, ਗੁਲਾਬ ਦਾਸੀਆਂ ਦਾ ਜਿਹੜਾ ਮਿਸ਼ਨ ਹੈ, ਉਹ ਇੰਨਾ ਪ੍ਰਭਾਵਿਤ ਕੀਤਾ ਕਿ ਉਹ ਗੁਲਾਬ ਦਾਸੀਆਂ ਦੇ ਪ੍ਰਚਾਰਕ ਬਣ ਗਏ। ਹਾਂਜੀ। ਪਰ ਜਦੋਂ ਉਹਨਾਂ ਦਾ ਮੇਲ ਭਾਈ ਜਵਾਹਰ ਸਿੰਘ, ਜਿਹੜੇ ਕਿ ਪਹਿਲਾਂ ਆਰੀਆ ਸਮਾਜੀ ਸਨ, ਉਹਨਾਂ ਦੇ ਨਾਲ ਹੋਇਆ ਜੀ, ਅਤੇ ਉਹਨਾਂ ਨੇ ਦੇਖਿਆ ਕਿ ਜਿਹੜਾ ਸਾਡਾ ਸਿੱਖੀਜ਼ਮ ਹੈ, ਸਿੱਖ ਸਿਧਾਂਤ ਹੈ, ਉਹ ਹਾਂਜੀ, ਸਰਵੋਤਮ ਹੈ। ਇਹ ਗੁਰੂ ਨਾਨਕ ਦਾ ਫਲਸਫਾ ਸਾਰਿਆਂ ਹੀ ਫਲਸਫਿਆਂ ਤੋਂ ਉੱਤੇ ਵੀ ਹੈ ਜੀ, ਤੇ ਵਿਚਾਰਧਾਰਕ ਤੌਰ ਤੇ ਵੀ ਔਰ ਸਿਧਾਂਤਕ ਤੌਰ ਤੇ ਵੀ ਉਹਨਾਂ ਨੂੰ ਇਸ ਗੱਲ ਲੱਗਿਆ। ਤੇ ਇਸੇ ਹੀ ਦੌਰਾਨ ਉਹਨਾਂ ਦੀ ਪ੍ਰੋਫੈਸਰ ਗੁਰਮੁਖ ਸਿੰਘ ਨਾਲ ਨੇੜਤਾ ਹੋਈ। ਹਾਂਜੀ। ਤੇ ਉਹ ਧਰਮ ਵੱਲ ਜਿਹੜੇ ਉਹਨਾਂ ਨੇ ਮੋੜਾ ਪਾਇਆ ਉਹਨਾਂ ਦੇ ਖਿਆਲਾਂ ਨੇ, ਅਤੇ ਉਹਨਾਂ ਨੇ ਬਾਕੀ ਸਾਰਾ ਕੁਝ ਤਿਆਗ ਕੇ ਫਿਰ ਕੇਵਲ ਸਿੱਖ ਧਰਮ ਦਾ ਪ੍ਰਚਾਰ, ਸਿੱਖ ਸਿਧਾਂਤ ਵਿੱਚ ਜਿਹੜਾ ਗੰਧਲਾਪਣ ਆਇਆ ਉਹਨੂੰ ਦੂਰ ਕਰਨ ਵਾਸਤੇ ਲੱਕ ਬੰਨ੍ਹ ਲਿਆ ਜੀ। ਤੇ ਉੱਥੋਂ ਹੀ ਉਹਨਾਂ ਦਾ ਜਿਹੜੇ ਬਤੌਰ ਸਿੱਖ ਪ੍ਰਚਾਰਕ ਜ਼ਿੰਦਗੀ ਸ਼ੁਰੂ ਹੋਈ। ਤੇ ਉਸ ਵੇਲੇ ਉਹਨਾਂ ਦੇ ਨਾਲ ਪ੍ਰੋਫੈਸਰ ਗੁਰਮੁਖ ਸਿੰਘ, ਭਾਈ ਮਈਆ ਸਿੰਘ, ਭਾਈ ਜਵਾਹਰ ਸਿੰਘ ਵਗੈਰਾ ਇਹ ਸਾਰੇ ਸਿੰਘ ਰਲਦੇ ਗਏ ਅਤੇ ਇਹਨਾਂ ਨੇ ਉਸ ਵੇਲੇ ਜਿਹੜਾ ਗੁਰੂ ਗਮ ਔਰ ਸਿੱਖ ਸਿਧਾਂਤ ਨੂੰ ਜਿਹੜਾ ਕਿ ਇੱਕ ਸਨਾਤਨਵਾਦੀਆਂ ਵੱਲੋਂ ਹਮਲਾ ਕੀਤਾ ਜਾ ਰਿਹਾ ਸੀਗਾ, ਤੇ ਜਿਵੇਂ ਤੁਸੀਂ ਦੱਸਿਆ ਹੀ ਹੈ ਕਿ 1909 ਦੇ ਚੜ੍ਹਾਅ ਵਿੱਚ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਵੀ ਰੱਖੀਆਂ ਗਈਆਂ ਸਨ। ਔਰ ਇੱਥੇ ਹੀ ਬਸ ਨਹੀਂ, ਸਾਡੇ ਰੋਹ ਰੀਤੀ ਵਿੱਚ ਵੀ ਪੰਜਾਬ ਦੀ ਜਿਹੜੀ ਸਿੱਖ ਜਨਤਾ ਹੈਗੀ ਆ, ਉਹਨਾਂ ਦੇ ਜਿਹੜੇ ਆਮ ਦਿਨ ਪ੍ਰਦਿਨ ਦੇ ਕਿਰਿਆਕਰਮ ਹੈਗੇ ਆ, ਉਹਨਾਂ ਵਿੱਚ ਵੀ ਜਿਹੜਾ ਪ੍ਰਵਾਦ ਬਹੁਤ ਨੁਕਸਾਨ ਹੋ ਗਿਆ ਸੀਗਾ। ਉਹਦੇ ਖਿਲਾਫ ਫਿਰ ਉਹਨਾਂ ਨੇ ਇੱਕ ਟੀਮ ਬਣਾ ਕੇ ਆਪਣੇ ਆਪ ਦਾ ਜਿਹੜਾ ਪ੍ਰੋਗਰਾਮ ਹੈ ਸਿੱਖ ਮਿਸ਼ਨ ਦਾ ਉਹ ਆਰੰਭਿਆ ਅਤੇ ਉਹਦੇ ਵਿੱਚ ਉਹਨਾਂ ਨੇ ਆਪਣੇ ਪੂਰਨ ਆਹੂਤੀ ਪਾਈ ਹੈ। ਹਾਂਜੀ ਜੀ। ਤੇ ਵੀਰ ਜੀ, ਜਿਸ ਤੁਸੀਂ ਗੱਲ ਕੀਤੀ ਕਿ ਇਹਨਾਂ ਨੂੰ ਪੰਜਾਬੀ ਸਾਹਿਤ ਦਾ ਪਿਤਾਮਾ ਵੀ ਕਿਹਾ ਜਾਂਦਾ ਸੀ, ਉਹਨਾਂ ਦੀ ਪੰਜਾਬੀ ਸਾਹਿਤ ਨੂੰ ਦੇਣ ਸੰਬੰਧੀ ਵੀ ਥੋੜੀ ਬਹੁਤੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਹਾਂਜੀ, ਉਹ ਪੰਜਾਬੀ ਸਾਹਿਤ ਦਾ ਪਿਤਾਮਾ ਇਸ ਕਰਕੇ ਆ ਕਿਉਂਕਿ ਜਿਵੇਂ ਪਹਿਲਾਂ ਮੈਂ ਕੀਤੀ ਹੈ ਕਿ ਉਹ ਕਵੀਆਂ ਦੇ ਕਵੀ, ਚੋਟੀ ਦੇ ਲਿਖਾਰੀ ਕਵੀ ਵੀ ਕਵਿਤਾ ਰਚਦੇ ਸੀ ਬਹੁਤ ਸ਼ਾਨਦਾਰ। ਹਾਂਜੀ। ਔਰ ਵਾਰਤਕ ਵੀ ਕਰਦੇ ਸੀਗੇ ਔਰ ਸੰਵਾਦ ਵੀ ਰਚਾਉਂਦੇ ਸੀਗੇ। ਔਰ ਉਹਨਾਂ ਦੀ ਦੇਖ ਰੇਖ ਹੇਠ ਜਦੋਂ ਉਹਨਾਂ ਨੇ ਦੇਖਿਆ ਕਿ ਈਸਾਈ ਮਿਸ਼ਨਰੀ ਜਿਹੜੇ ਉਹ ਪ੍ਰਚਾਰ ਵਾਸਤੇ ਅਖਬਾਰਾਂ ਦੇ ਵਿੱਚ ਜਾਂ ਪ੍ਰਿੰਟ ਮੀਡੀਆ ਦੇ ਵਿੱਚ ਜਾਂ ਉਹ ਪੈਫਲੇਟ ਛਾਪ ਕੇ ਵੰਡ ਰਹੇ ਆ, ਉਹਨਾਂ ਨੇ ਵੀ ਸਭ ਤੋਂ ਪਹਿਲੀ ਮੰਨੀ ਜਾਂਦੀ ਆ ਖਾਲਸਾ ਅਖਬਾਰ ਲਾਹੌਰ ਤੋਂ ਸ਼ੁਰੂ ਕੀਤੀ ਜੀ। ਇਸ ਕਰਕੇ ਉਹਨਾਂ ਨੂੰ ਪੰਜਾਬੀ ਸਾਹਿਤ ਦਾ ਪਿਤਾਮਾ ਮੰਨਿਆ ਜਾਂਦਾ। ਹਾਂਜੀ ਜੀ। ਤੇ ਵੀਰ ਜੀ, ਥੈਂਕ ਯੂ ਸੋ ਮਚ ਕਿ ਤੁਸੀਂ ਭਾਈ ਦੀਪ ਸਿੰਘ ਜੀ ਦੇ ਪੂਰੇ ਜੀਵਨ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਵੇਰਵਾ ਦਿੱਤਾ, ਕਿਉਂਕਿ ਕਾਫੀ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ, ਕਾਫੀ ਨੇ ਉਹਨਾਂ ਦਾ ਨਾਮ ਨਹੀਂ ਸੁਣਿਆ ਸੀ, ਕਾਫੀ ਨੇ ਉਹਨਾਂ ਦੀ ਸ਼ਖਸੀਅਤ ਬਾਰੇ ਨਹੀਂ ਪਤਾ ਸੀ। ਪਰ ਥੈਂਕ ਯੂ ਸੋ ਮਚ ਕਿ ਤੁਸੀਂ ਉਹਦਾ ਪੂਰਾ ਵੇਰਵਾ ਦਿੱਤਾ ਉਹਨਾਂ ਦੀ ਲਾਈਫ ਦੇ ਬਾਰੇ ਕਿ ਉਹਨਾਂ ਨੇ ਸਿੱਖ ਕੌਮ ਦੇ ਲਈ ਕੀ ਕੀਤਾ। ਤੇ ਵੀਰ ਜੀ, ਜਿਸ ਤਰ੍ਹਾਂ ਤੁਸੀਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹੇ ਹੋ, ਲਗਭਗ 90 ਸਾਲ ਪਹਿਲਾਂ ਭਾਰੀ ਕੁਰਬਾਨੀਆਂ ਨਾਲ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਜਾਬ ਦੇ ਵਿੱਚ ਸਿੱਖੀ ਪ੍ਰਚਾਰ ਵਿੱਚ ਕਿਉਂ ਅਸਫਲ ਰਹੀ ਹੈ, ਇਸ ਬਾਰੇ ਤੁਹਾਡੇ ਕੀ ਵਿਚਾਰ ਨੇ? बीबी जी, गल इस तरह हैगा कि बड़े शौक से सुन रहा था जमाना, हम ही सो गए दास्तां कहते कहते। ये जो शेर है वो साडी मौजूदा श्रोमणी गुरदुआरा प्रबंधक कमेटी ते पूरा ढुकदा है। इस विच कोई शक नहीं कि साडे पुरखियां ने, बाबा खड़क सिंह वर्गियां ने ते उन्हां ने महान कुर्बानियां दे के जायदादां जब्त करवा के अंग्रेज हुकूमत दीआं कुटां खा के जेलां विच सड़ के ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਵਾਈ ਸੀ, ਵਜੂਦ ਵਿੱਚ ਲਿਆਂਦੀ। ਹਾਂਜੀ। ਤੇ ਲੇਕਿਨ ਹੌਲੀ ਹੌਲੀ ਸਿੱਖ ਸਿਆਸਤ ਨੇ ਇਹਦਾ ਕੁਝ ਇਹੋ ਜਿਹਾ ਸਰੂਪ ਬਣਾ ਦਿੱਤਾ, ਕੁਝ ਜਿਹੜੇ ਦੇਸੀ ਹਾਲਾਤ ਇਹਨਾਂ ਦੇ ਬਣਦੇ ਗਏ, ਕਿਉਂਕਿ 47 ਦੇ ਵਿੱਚ ਦੇਸ਼ ਵੰਡ ਹੋਇਆ। ਉਸ ਤੋਂ ਬਾਅਦ ਜਿਹੜਾ ਇੱਕ ਬਹੁ ਗਿਣਤੀ ਦੇ ਹੱਥ ਰਾਜ ਭਾਗ ਆ ਗਿਆ ਤੇ ਜਿਨ੍ਹਾਂ ਦੇ ਹੱਥ ਹਿੰਦੁਸਤਾਨ ਦਾ ਰਾਜ ਭਾਗ ਆਇਆ, ਉਹ ਨਹੀਂ ਸੀ ਚਾਹੁੰਦੇ ਕਿ ਜਿਹੜਾ ਸਿੱਖ ਫਲਸਫਾ ਆ, ਇਹਦੀ ਵਿਲੱਖਣਤਾ, ਇਹਦੀ ਜਿਹੜਾ ਇੱਕ ਨਿਆਲਾਪਣ ਹੈ ਉਹ ਕਾਇਮ ਰਹੇ ਅਤੇ ਇਹ ਸਿੱਖੀ ਪ੍ਰਫੁੱਲਤ ਹੋਵੇ। ਉਹ ਆਪਣੇ ਨਜ਼ਰੀਏ ਤੋਂ ਦੇਖ ਰਹੇ ਸੀਗੇ। ਇਸ ਕਰਕੇ ਕੁਝ ਆਪਣੇ ਜਿਹੜੇ ਸਿੱਖ ਲੀਡਰਾਂ ਦੀ ਕਮਜ਼ੋਰੀ, ਇੱਕ ਗੱਦੀ ਪ੍ਰੇਮ ਦੀ ਕਮਜ਼ੋਰੀ ਕਹਿ ਲਓ,
ਤੇ ਉਹਨਾਂ ਨੇ ਇਹੋ ਜਿਹੇ ਹਾਲਾਤ ਬਣਾਤੇ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਰਫ ਨਾਂ ਦੀ ਹੀ ਸਿੱਖਾਂ ਦੀ ਪਾਰਲੀਮੈਂਟ ਹੈ। ਕਿ ਦੇਖ ਰਹੇ ਹਾਂ ਕਿ ਹਰੇਕ ਸਿੱਖ ਮੁੱਦੇ ਉੱਤੇ ਜਦੋਂ ਸਾਰਾ ਹੀ ਸਿੱਖ ਜਗਤ ਕਿਸੇ ਖਾਸ ਮੁੱਦੇ ਉੱਤੇ ਆ ਕੇ ਤੜਫ ਉੱਠਦਾ ਹੈ, ਜਿਹੜਾ ਕਿ ਸਰਕਾਰ ਪੱਖੋਂ ਜਾਂ ਕਿਸੇ ਹੋਰ ਧਿਰਾਂ ਪੱਖੋਂ ਸਰਕਾਰ ਸਿੱਖ ਜਨਤਾ ਉੱਤੇ ਸਿੱਖ ਸਿਧਾਂਤ ਤੇ ਹਮਲਾ ਕੀਤਾ ਜਾਂਦਾ ਹੈ, ਤਾਂ ਸਾਰਾ ਸਿੱਖ ਜਗਤ ਤੜਫ ਉੱਠਦਾ ਹੈ। ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਉਹਨਾਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕਦੀ। ਇਸ ਕਰਕੇ ਇਹ ਹਾਲਾਤ ਜਿਹੜੇ ਅੱਜ ਬਣਾਏ ਆ ਉਹ ਸਿਆਸਤ ਦਾ ਜਿਹੜਾ ਗੱਦੀ ਪ੍ਰੇਮ ਆ, ਔਰ ਆਪਣੇ ਆਪ ਦੇ ਵਿੱਚ ਉਹਨਾਂ ਨੇ ਸਿੱਖ ਸਿਧਾਂਤ ਨੂੰ ਪਿੱਠ ਦੇ ਕੇ ਆਪਣੀਆਂ ਪਰਿਵਾਰਕ ਲੋੜਾਂ ਜਿਹੜੀਆਂ ਮੋਹਰੇ ਰੱਖ ਲਿਆ। ਤੇ ਇਸ ਦੇ ਹਾਲਾਤ ਕਰਕੇ ਇਸੇ ਜਿਹੜੀ ਏਦਾਂ ਦੀ ਅਧੋਗਤੀ ਆਈ ਆ, ਉਹਦਾ ਕਾਰਨ ਇਹੀ ਹੈ ਕਿ ਅਸੀਂ ਆਪਣਾ ਜਿਹੜਾ ਬਣਦਾ ਯੋਗਦਾਨ ਹੈ, ਜਿਹੜਾ ਸਾਡਾ ਸਿਧਾਂਤ ਹੈ, ਉਹਦੀ ਰਾਖੀ ਵਾਸਤੇ ਨਹੀਂ ਅਸੀਂ ਵਰਤ ਸਕੇ। ਤੇ ਅਸੀਂ ਸਰਕਾਰ ਦਾ ਜਿਹੜੀ ਚਾਹੁੰਦੀ ਹੈ ਕਿ ਸਾਡਾ ਸਿੱਖ ਪੰਥ ਦਾ ਨਿਆਰਾ ਬਣਾ ਰਹੇ, ਸਾਡਾ ਸਰੂਪ ਜਿਹੜਾ ਉਹਦੇ ਵਿੱਚ ਵਿਘਨ ਪੈ ਜਾਏ, ਤੇ ਅਸੀਂ ਉਹਨਾਂ ਦੇ ਹੱਥ ਕੰਡੇ ਬਣਨ ਨੂੰ ਤਰਜੀਹ ਦੇ ਦਿੱਤੀ। ਅਸੀਂ ਸਿੱਖ ਸਿਧਾਂਤ ਨੂੰ ਜਿਹੜਾ ਉਹਦੀ ਰਾਖੀ ਵਾਸਤੇ ਉਹਦੇ ਵਾਸਤੇ ਕੁਝ ਕੀਤਾ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਿੰਘ ਸਭਾ ਲਹਿਰ ਜਿਹੜੀ ਸੀਗੀ, ਉਹ ਉਸ ਵਾਂਗ ਕੋਈ ਹੋਰ ਨਵੀਂ ਲਹਿਰ ਕਿਉਂ ਨਹੀਂ ਅਸੀਂ ਚਲਾ ਸਕਦੇ? ਅਸੀਂ ਆਪਣਾ ਇੱਕ ਪਲੇਟਫਾਰਮ ਕਿਉਂ ਨਹੀਂ ਬਣਾ ਸਕਦੇ ਇਸ ਵੇਲੇ? ਵਟ ਯੂ ਥਿੰਕ ਅਸੀਂ ਹੁਣ ਕਿਸ ਤਰ੍ਹਾਂ ਸਿੱਖੀ ਪ੍ਰਫੁੱਲਿਤ ਕਰ ਸਕਦੇ ਹਾਂ? ਬੀਬੀ ਜੀ, ਗੱਲ ਇਸ ਤਰ੍ਹਾਂ ਹੈਗੀ ਆ ਕਿ ਜਿਹੜਾ ਗਿਆਨੀ ਦਿੱਤ ਸਿੰਘ ਵਰਗਿਆਂ ਦਾ ਮਿਸ਼ਨ ਸੀਗਾ, ਉਹਨਾਂ ਦੇ ਦਿਲ ਵਿੱਚ ਉਦਾਂ ਦੀ ਭਾਵਨਾ ਲੈ ਕੇ ਸਿੰਘ ਪ੍ਰਚਾਰਕ ਅੱਗੇ ਆਉਣ ਜੀ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਵੀ ਸਾਡੇ ਸਿੱਖ ਸਮਾਜ ਦੇ ਵਿੱਚ ਬਹੁਤ ਸਾਰੇ ਚੋਟੀ ਦੇ ਪ੍ਰਚਾਰਕ, ਬੜੇ ਚੋਟੀ ਦੇ ਬੁਲਾਰੇ, ਜਿਹੜੇ ਕਿ ਸੰਗਤਾਂ ਜਦੋਂ ਸੁਣਦੀਆਂ ਆਸ਼ਾ ਕਰ ਉੱਠਦੀਆਂ। ਲੇਕਿਨ ਉਹਨਾਂ ਦੇ ਵਿੱਚ ਤੁਸੀਂ ਹੁਣ ਦੇਖੋ ਕਿ ਗਿਆਨੀ ਦਿੱਤ ਸਿੰਘ ਦਾ ਕਿਤੇ ਘਰ, ਕਿਤੇ ਉਹਨਾਂ ਕੋਈ ਪ੍ਰਾਪਰਟੀ, ਕਿਤੇ ਕੋਈ ਜਾਇਦਾਦ ਅੱਜ ਤੱਕ ਕਿਤੇ ਇਤਿਹਾਸ ਵਿੱਚ ਜ਼ਿਕਰ ਨਹੀਂ ਆਇਆ ਜੀ। ਤੇ ਉਹਨਾਂ ਦਾ ਜਿਹੜਾ ਆਪਣਾ ਅੰਤਮ ਸਮਾਂ ਸੀ, ਉਹ ਵੀ ਇੱਕ ਮੁਸਲਮਾਨ ਡਾਕਟਰ ਦੇ ਉਹਨਾਂ ਦਾ ਮਿੱਤਰ ਸੀਗਾ, ਮਲਕ ਰਹੀਮ, ਉਹਦੇ ਘਰ ਦੇ ਵਿੱਚ ਉਹਦੇ ਸ਼ਵਾਖਾਨੇ ਵਿੱਚ ਉਹਨਾਂ ਦਾ ਅੰਤ ਹੋਇਆ ਸੀਗਾ। ਤੇ ਲੇਕਿਨ ਅੱਜ ਦੇ ਸਾਡੇ ਪ੍ਰਚਾਰਕਾਂ ਵਿੱਚ ਬੜੀ ਘਾਟ ਹੈ ਕਿ ਅਸੀਂ ਆਪਣੀ ਸਭ ਤੋਂ ਪਹਿਲਾਂ ਮਾਇਕ ਪ੍ਰਤੱਖਤਾ ਨੂੰ ਤਰਜੀਹ ਦਿੰਦੇ ਹਾਂ ਕਿ ਅਸੀਂ ਕੋਠੀ ਹੋ ਜਾਵੇ, ਸਾਡੇ ਉਤਾਰਾਂ ਹੋ ਜਾਣ। ਇਹ ਗੱਲ ਮਾੜੀ ਨਹੀਂ ਹੈ, ਲੇਕਿਨ ਅਸੀਂ ਜਿਹੜੀ ਤਰਜੀਹੀ ਤੌਰ ਤੇ ਪ੍ਰਚਾਰ ਨੂੰ ਨਹੀਂ ਦਿੰਦੇ, ਸਿੱਖ ਸਿਧਾਂਤ ਨੂੰ ਤਰਜੀਹ ਨਹੀਂ ਦਿੰਦੇ, ਅਸੀਂ ਉਹਨੂੰ ਦੂਜੇ ਪੱਖ ਤੇ ਰੱਖ ਲੈਂਦੇ ਹਾਂ। ਮੈਂ ਕਿਸੇ ਪ੍ਰਚਾਰਕ ਦਾ ਨਾਂ ਨਹੀਂ ਲੈਣਾ ਚਾਹੁੰਦਾ, ਤੇ ਮੈਨੂੰ ਇੱਕ ਪਿੱਛੇ ਪਤਾ ਲੱਗਾ ਕਿ ਲੁਧਿਆਣੇ ਇੱਕ ਸਾਡੇ ਕੌਮ ਦੇ ਪ੍ਰਸਿੱਧ ਪ੍ਰਚਾਰਕ ਨੇ ਕੋਠੀ ਪਾਈ ਆ, ਤੇ ਉਹ ਦੇਖਣ ਵਾਲੇ ਦੱਸਦੇ ਆ ਕਿ ਉਹ ਇੱਕ ਵਾਈਟ ਹਾਊਸ ਨੂੰ ਵੀ ਮਾਪ ਪਾਉਣੀ ਚਾਹੁੰਦੀ ਆ। ਤੇ ਉਹ ਦੇਖੋ, ਇਸ ਦਾ ਮਤਲਬ ਇਹੀ ਹੋਇਆ ਨਾ ਵੀ ਉਹਨੇ ਸਿਰਫ ਆਪਣੇ ਘਰ-ਬਾਰ ਨੂੰ ਨਿੱਜੀ ਤਰਜੀਹ ਦਿੱਤੀ ਆ। ਉਹਨਾਂ ਨੂੰ ਸਿੱਖ ਸਿਧਾਂਤ ਦੇ ਵਾਸਤੇ ਉਹ ਗਿਆਨੀ ਦਿੱਤ ਸਿੰਘ ਵਾਂਗ ਉਹ ਮੈਦਾਨੇ ਜੰਗ ਵਿੱਚ ਨੰਗੇ ਧੜ ਨਹੀਂ ਜੂਝੇ। ਇਸੇ ਹੀ ਘਾਟ ਕਾਰਨ ਸਾਡੇ ਅੱਜ ਜਿਹੜੇ ਸਿੱਖੀ ਮਾਹੌਲ ਆ, ਜਦੋਂ ਕਹਿੰਦੇ ਕੋਈ ਰੋਲ ਮਾਡਲ ਜਿਹੜਾ ਤੁਹਾਡਾ ਆ ਉਹ ਗੁੰਮਰਾਹ ਹੋ ਜਾਂਦਾ, ਜਾਂ ਉਹ ਤੁਹਾਡੀਆਂ ਨਜ਼ਰਾਂ ਵਿੱਚ ਉਸ ਮੁੱਦੇ ਤੱਕ ਜਾਂ ਉਸ ਨਿਸ਼ਾਨੇ ਤੱਕ ਨਹੀਂ ਪਹੁੰਚਿਆ ਹੁੰਦਾ, ਤਾਂ ਉਹਦਾ ਜਿਹੜਾ ਪ੍ਰਚਾਰ ਦਾ ਢੰਗ ਆ, ਪ੍ਰਚਾਰ ਦਾ ਅਸਰ ਉਹ ਨਹੀਂ ਹੁੰਦਾ। ਜੀ ਬਿਲਕੁਲ। ਤੇ ਵੀਰ ਜੀ, ਹੁਣ ਅਸੀਂ ਅਗਲੇ ਸਵਾਲ ਵੱਲ ਆਉਂਦੇ। ਜਿਸ ਤਰ੍ਹਾਂ RSS ਦੇ ਮੁਖੀ ਵੱਲੋਂ ਵਾਰ-ਵਾਰ ਸਿੱਖਾਂ ਨੂੰ ਹਿੰਦੂ ਦੱਸਿਆ ਜਾ ਰਿਹਾ, ਪਰ ਅਕਾਲੀ ਲੀਡਰਾਂ ਦੇ ਮੂੰਹ ਵਿੱਚ ਘੁੰਗਣੀਆਂ ਪਾਈਆਂ ਹੋਈਆਂ ਹਨ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬੀਬੀ ਜੀ, ਫਿਰ ਦੁੱਖ ਵਾਲੀ ਗੱਲ ਇਹੀ ਆ ਕਿ ਇਹਨਾਂ ਆਗੂਆਂ ਨੂੰ ਸਿੱਖ ਕੌਮ ਨੇ, ਜਾਂ ਜਿਸ ਤਰ੍ਹਾਂ ਕਹਿ ਲਓ ਮਜਬੂਰੀ ਵਿੱਚ ਕਹਿ ਲਓ, ਜਾਂ ਵੋਟਾਂ ਦੇ ਬਲਬੂਤੇ ਕਹਿ ਲਓ, ਕਿ ਉਹ ਅੱਜ ਉਹ ਕੌਮ ਦੇ ਜਿਹੜੀਆਂ ਮੁੱਖੀ ਸੰਸਥਾਵਾਂ ਨੇ ਉਹਨਾਂ ਉੱਤੇ ਕਾਬਜ਼ ਨੇ। ਲੇਕਿਨ ਉਹ ਆਪਣਾ ਫਰਜ਼ ਇਸ ਕਰਕੇ ਨਹੀਂ ਨਿਭਾ ਰਹੇ ਕਿਉਂਕਿ RSS ਦੀ ਜਿਹੜੀ ਹਮਜਮਾਤੀ ਉਹਨਾਂ ਦੀ ਸੰਸਥਾਪਕ ਬੀਜੇਪੀ ਨਾਲ ਇਹਨਾਂ ਨੇ ਸਾਡੇ ਲੀਡਰ ਕਹਿ ਰਹੇ ਸਾਡਾ 9 ਮਾਸ ਦਾ ਰਿਸ਼ਤਾ ਹੈਗਾ, ਪਤੀ ਪਤਨੀ ਵਾਲਾ ਰਿਸ਼ਤਾ ਹੈਗਾ, ਤੇ ਆਪਣੀਆਂ ਜਿਹੜੀਆਂ ਨਿੱਜੀ ਲੋੜਾਂ, ਜਿਹੜੀ ਸਿਆਸੀ ਕਰਜ਼ਾ ਹੈਗੀਆਂ, ਰਾਜਸੀ ਲੋੜਾਂ ਆ, ਉਹਨਾਂ ਨੂੰ ਮੁੱਖ ਰੱਖਿਆ ਹੋਇਆ। ਜੇ ਇਹਨਾਂ ਨੂੰ ਕੌਮ ਦਾ ਦਰਦ ਹੋਵੇ ਤਾਂ ਇਹ ਉਹਨਾਂ ਨੂੰ ਮੂੰਹ ਤੋੜ ਜਵਾਬ ਦੇ ਸਕਦੇ ਆ। ਤੇ ਇਸ ਕਰਕੇ ਉਹ ਜਵਾਬ ਇਸ ਕਰਕੇ ਨਹੀਂ ਦੇ ਰਹੇ ਕਿਉਂਕਿ ਉਹਨਾਂ ਦੀ ਜਿਹੜੀਆਂ ਆਪਣੀਆਂ ਸਿਆਸੀ ਖਾਹਿਸ਼ਾਂ ਹੈਗੀਆਂ, ਜਿਹੜੀਆਂ ਸਿਆਸੀ ਲੋੜਾਂ ਹੈਗੀਆਂ, ਤੇ ਉਹ ਸੈਂਟਰ ਨੇ, ਕੇਂਦਰ ਸਰਕਾਰ ਨੇ, ਬੀਜੇਪੀ ਹੁਣ ਹਕੂਮਤ ਵਿੱਚ ਹੈ, RSS ਉਹਨਾਂ ਨੇ ਉਹ ਪੂਰੀਆਂ ਕਰਨੀਆਂ। ਇਸ ਕਰਕੇ ਉਹ ਖਾਮੋਸ਼ ਹੋਏ ਬੈਠੇ ਆ। ਉਹ ਕਹਿੰਦੇ ਵੀ ਕੌਮ ਦੀ ਕੋਈ ਗੱਲ ਨਹੀਂ, ਸਾਨੂੰ ਇਹ ਜੇਦਾਰ ਕਿਤੇ ਆ ਹੁੰਦੀ ਰਵੇ, ਤੇ ਸਾਡੀਆਂ ਜਿਹੜੀਆਂ ਆਪਣੀਆਂ ਸਿਆਸੀ ਲੋੜਾਂ, ਸਾਡੀਆਂ ਗਰਜਾਂ ਉਹ ਪੂਰੀਆਂ ਹੁੰਦੀਆਂ ਰਹਿਣ। ਜੀ ਤੇ ਵੀਰ ਜੀ, ਤੁਸੀਂ ਇੱਕ ਸਿੱਖ ਵਿਦਵਾਨ ਹੋ, ਆਈ ਵੁੱਡ ਲਾਈਕ ਟੂ ਆਸਕ ਯੂ ਕਿ ਜਿਸ ਤਰ੍ਹਾਂ ਸਾਡੀਆਂ ਜਿਹੜੀਆਂ ਵੀਡੀਓਜ਼ ਹੁੰਦੀਆਂ YouTube ਤੇ ਬਾਅਦ ਚੋਂ ਲੱਗਦੀਆਂ ਨੇ, ਅਗਰ RSS ਦੇ ਕਾਫੀ ਮੈਂਬਰ ਸਾਡੀਆਂ ਵੀਡੀਓਜ਼ ਨੂੰ ਵੇਖਦੇ ਵੀ ਨੇ, ਤੁਸੀਂ ਇਸ ਦੇ ਜਵਾਬ ਵਿੱਚ ਮੂੰਹ ਤੋੜ ਜਵਾਬ ਕਿਸ ਤਰ੍ਹਾਂ ਦੇਣਾ ਚਾਹੁੰਦੇ ਹੋ RSS ਦੇ ਮੈਂਬਰਸ ਨੂੰ? ਇਸ ਤਰ੍ਹਾਂ ਦੀ ਗੱਲ ਵੀ ਜਿਹੜਾ ਉਹ ਵਾਰ-ਵਾਰ ਹਮੇਸ਼ਾ ਹੀ ਇਹ ਗੱਲ ਕਹਿੰਦੇ ਹੈਗੇ ਆ ਕਿ ਸਿੱਖ ਜਿਹੜੇ ਆ ਉਹ ਕੇਸਾਧਾਰੀ ਹਿੰਦੂ ਆ। ਜਿਹੜੀ ਸਿਧਾਂਤਕ ਗੱਲ ਹੈਗੀ ਆ ਕਿ ਦੇਖੋ, ਵੱਡਾ ਸਪਸ਼ਟ ਗੁਰੂ ਸਾਹਿਬ ਦੇ ਸਿਧਾਂਤ ਨੂੰ ਦੇਖੀਏ, ਸਾਡੇ ਸਿੱਖ ਜਿਹੜਾ ਸਾਰਾ ਸਾਹਿਤ ਹੈ ਉਹਨੂੰ ਵੰਡ ਲਈਏ,
ਗੁਰਬਾਣੀ ਨੂੰ ਪੜ੍ਹ ਲਈਏ ਹਾਂਜੀ ਤਾਂ ਅਸੀਂ ਨਿਰਸੰਦੇਹ ਗੱਲ ਕਹਿ ਸਕਦੇ ਹਾਂ ਸਿੱਖ ਨਿਆਰਾ ਧਰਮ ਹੈ, ਨਿਆਰਾ ਪੰਥ ਹੈ ਜੀ। ਔਰ ਭਾਈ ਗੁਰਦਾਸ ਦੂਜੇ ਨੇ ਵੀ ਇਹ ਸਪਸ਼ਟ ਲਿਖਿਆ ਕਿ ਵੱਡ ਤੀਸਰ ਮਜ਼ਹਬ ਖਾਲਸਾ ਪ੍ਰਗਟਿਓ ਪ੍ਰਧਾਨਾ ਜੀ। ਜਦੋਂ ਇਹਦਾ ਰਸਤਾ ਸਾਡਾ ਨਿਆਰਾ ਹੈ, ਅਸੀਂ ਇੱਕ ਅਕਾਲ ਵਿੱਚ ਵਿਸ਼ਵਾਸ ਰੱਖਦੇ ਹਾਂ, ਅਸੀਂ ਦੇਵੀ ਦੇਵਤਿਆਂ ਨੂੰ ਨਹੀਂ ਮੰਨਦੇ, ਸਾਡਾ ਗੁਰਬਾਣੀ ਤੋਂ ਸਿਵਾ ਸਾਡਾ ਕੋਈ ਇਸ਼ਟ ਨਹੀਂ ਹੈਗਾ। ਕਰਕੇ ਹਿੰਦੂ ਮਤ ਵਿੱਚ 33 ਕਰੋੜ ਦੇਵਤੇ ਆ ਤੇ ਵੱਖ-ਵੱਖ ਉਹਨਾਂ ਦੇ ਭਗਵਾਨ ਨੇ, ਵੱਖ-ਵੱਖ ਉਹਨਾਂ ਦੀਆਂ ਜਿਹੜੀਆਂ ਪੂਜਾ ਅਰਚਨਾ ਦੇ ਢੰਗ ਨੇ। ਸਾਡਾ ਸਾਰਾ ਕੁਝ ਅਲੱਗ ਹੈਗਾ, ਸਾਡੀ ਵੇਸ਼-ਭੂਸ਼ਾ ਅਲੱਗ ਹੈ, ਸਾਡਾ ਜਿਹੜਾ ਵਰਤੋਂ ਵਿਹਾਰ ਅਲੱਗ ਹੈ, ਸਾਡੇ ਆਨੰਦ ਕਾਰਜ, ਸਾਡੇ ਵਿਆਹ, ਸਾਡੇ ਰਸਮੋ ਰਿਵਾਜ, ਸਾਰਾ ਕੁਝ ਇੱਕ ਨਵੇਕਲਾ ਸਾਨੂੰ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਹੋਇਆ। ਤੇ ਲੇਕਿਨ ਜੇ ਇੰਨੇ ਕੁਝ ਹੋਣ ਦੇ ਬਾਵਜੂਦ ਵੀ ਉਹ ਗੱਲ ਕਹੀ ਜਾਂਦੇ ਆ, ਇਹਦਾ ਮਤਲਬ ਉਹਨਾਂ ਦੇ ਦਿਲ ਵਿੱਚ ਸਾਡੇ ਪ੍ਰਤੀ ਖੋਟ ਹੈ। ਜਿਵੇਂ ਹਿੰਦੁਸਤਾਨ ਦੇ ਵਿੱਚੋਂ ਬੁੱਧ ਧਰਮ ਨੂੰ ਖਤਮ ਕੀਤਾ ਗਿਆ, ਜੈਨ ਨੂੰ ਖਤਮ ਕੀਤਾ ਗਿਆ, ਇਵੇਂ ਹੀ ਉਹ ਚਾਹੁੰਦੇ ਆ ਕਿ ਪੰਜਾਬ ਜਿਹੜਾ ਦੇਸ਼ ਵਿੱਚ ਜਿਹੜਾ ਸਿੱਖ ਧਰਮ ਨਵੇਕਲਾ ਇੱਕ ਫਲਸਫਾ ਹੈਗਾ, ਇਹਦੇ ਉੱਤੇ ਹਮਲੇ ਜਾਰੀ ਰੱਖੀਏ, ਇਹਨਾਂ ਨੂੰ ਵਾਰ-ਵਾਰ ਇਹ ਝੂਠ ਬੋਲੀ ਜਾਈਏ ਕਿ ਤੁਸੀਂ ਸਾਡੇ ਅੰਗ ਹੋ, ਸਾਡੇ ਅੰਗ ਹੋ। ਔਰ ਦੂਸਰੇ ਪਾਸੇ ਜਿਹੜੀ ਸਿੱਖ ਆਗੂਆਂ ਦੀ ਕਮਜ਼ੋਰੀ ਆ, ਇਹ ਦੋਵੇਂ ਰਲ ਮਿਲ ਕੇ ਨੁਕਸਾਨ ਕਰ ਰਹੇ ਆ, ਉਹਨਾਂ ਦਾ ਹੌਸਲਾ ਵੱਧ ਰਿਹਾ ਤੇ ਉਹ ਵਾਰ-ਵਾਰ ਇਸ ਗੱਲ ਨੂੰ ਕਰ ਰਹੇ ਆ ਕਿ ਜਿਹੜੇ ਕੇਸਾਂ ਦਾ ਹਿੰਦੂਆਂ ਦਾ ਹਿੱਸਾ ਹੀ ਆ। ਤੇ ਹਾਲਾਂਕਿ ਉਹ ਬਿਲਕੁਲ ਸਰਾਸਰ ਝੂਠ ਹੈ। ਸਿਧਾਂਤਕ ਤੌਰ ਤੇ ਉਹ ਦੁਨੀਆ ਮੰਨ ਚੁੱਕੀ ਆ, ਪੱਛਮ ਦੇ ਵਿਦਵਾਨ ਮੰਨ ਚੁੱਕੇ ਆ ਕਿ ਸਿੱਖ ਇੱਕ ਨਿਆਰਾ ਫਲਸਫਾ ਹੈਗਾ, ਨਿਆਰਾ ਸਿਧਾਂਤ ਹੈ ਤੇ ਇਹ ਕਿਸੇ ਦਾ ਕੋਈ ਪੱਛਮ ਪੇਸ਼ਲਗ ਨਹੀਂ ਹੈ, ਨਾ ਇਹ ਕਿਸੇ ਦੀ ਕੋਈ ਬ੍ਰਾਂਚ ਹੈ। ਇਹ ਆਪਣਾ ਇੱਕ ਮੁਕੰਮਲ ਸਿਧਾਂਤ ਹੈਗਾ ਜਿਹਨੂੰ ਕਿ ਖਾਲਸਾ ਪੰਥ ਦਾ ਅਸੀਂ ਉਹਦਾ ਵਜੂਦ ਕਹਿ ਸਕਦੇ ਹਾਂ। ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਕੌਮਾਂ ਆਉਂਦੀਆਂ ਨੇ, ਪੰਜਾਬ ਸਰਕਾਰ ਬਣਦੀ ਹੈ ਇੰਡੀਆ ਦੇ ਵਿੱਚ, ਕਾਫੀ ਸਿੱਖਾਂ ਦੇ ਪਿੱਛੇ ਹੱਥ ਪੈ ਜਾਂਦੇ ਨੇ। ਤੇ ਜਿਸ ਤਰ੍ਹਾਂ ਕਾਫੀ ਸਿੱਖਾਂ ਦਾ ਪਤਤਪੁਣਾ ਹੋ ਰਿਹਾ ਅੱਜ ਕੱਲ੍ਹ, ਕਾਫੀ ਆਪਣੇ ਬੱਚੇ ਜਿਹੜੇ ਨੇ ਡਰੱਗਸ ਦੇ ਪਿੱਛੇ ਲੱਗ ਗਏ ਨੇ। ਸਾਡੇ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਤੋਂ ਬਾਅਦ ਨਵੀਂ ਨਸਲਕੁਸ਼ੀ ਪੰਜਾਬ ਦੇ ਵਿੱਚ ਸ਼ੁਰੂ ਹੋ ਗਈ, ਜਿਸ ਦੇ ਨਾਲ ਡਰੱਗਸ ਦੇ ਨਾਲ ਕਾਫੀ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਨੇ 9 ਸਾਲਾਂ ਦੇ 11 ਸਾਲਾਂ ਦੇ ਖੁਦਕੁਸ਼ੀ ਕਰ ਲੈਣੇ ਦੇ, ਜਾਂ ਫਿਰ ਹੋਰ ਵੀ ਕਾਫੀ ਚੀਜ਼ਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ। ਇਸ ਦਲਦਲ ਤੋਂ ਬੱਚੇ ਬਾਹਰ ਨਹੀਂ ਨਿਕਲ ਪਾ ਰਹੇ। ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ? ਇਹ ਜਿਹੜਾ ਖਤਰਨਾਕ ਮਾਹੌਲ ਸਾਡੇ ਸਿੱਖ ਸਮਾਜ ਵਿੱਚ ਪਸਰ ਰਿਹਾ ਹੈਗਾ ਤੇ ਸਾਡੀਆਂ ਬਹੁਤ ਸਾਰੀਆਂ ਜਥੇਬੰਦੀਆਂ ਲੱਗੀਆਂ ਤਾਂ ਹੋਈਆਂ ਇਸ ਗੱਲ ਲਈ, ਔਰ ਉਹ ਦਰਦ ਮਹਿਸੂਸ ਕਰਦੀਆਂ ਕਿ ਜਿਹੜਾ ਇਹ ਹਮਲਾ ਹੋ ਰਿਹਾ ਸਿੱਖੀ ਵੇਸ਼-ਭੂਸ਼ਾ ਤੇ ਸਿੱਖੀ ਪ੍ਰਚਾਰ ਉੱਤੇ, ਇਸ ਹਮਲੇ ਦਾ ਕੋਈ ਜਿਹੜਾ ਯੋਗ ਹੱਲ ਲੱਭ ਕੇ ਅਸੀਂ ਕੋਈ ਆਪਣੇ ਸਿੱਖ ਬੱਚਿਆਂ ਨੂੰ ਨਵੀਂ ਪਨੀਰੀ ਨੂੰ ਮੁੜ ਕੇ ਉਸ ਫਲਸਫੇ ਨਾਲ ਜੋੜ ਸਕੀਏ। ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਮੀਡੀਆ ਦੇ ਵਿੱਚ, ਟੀਵੀ ਕਲਚਰ ਦੇ ਵਿੱਚ ਜ਼ਿਆਦਾਤਰ ਸਾਡੇ ਬੱਚਿਆਂ ਤੇ ਉਹ ਗੱਲ ਪਹੁੰਚ ਜਾਂਦੀ ਹੈ ਜਿਹੜੀ ਨੈਗੇਟਿਵ ਹੈਗੀ ਆ। ਹਾਂਜੀ। ਜਿਹੜੀ ਪੋਜ਼ਿਟਿਵ ਗੱਲ ਹੈਗੀ ਹੈ ਉਹ ਬੜੀ ਘੱਟ ਪਹੁੰਚਦੀ ਹੈ ਜੀ। ਤੇ ਹੁਣ ਇਸ ਗੱਲ ਦਾ ਚਲੋ ਇੰਨਾ ਕੁ ਹੌਸਲਾ ਹੈ, ਸਾਨੂੰ ਤਸੱਲੀ ਹੈ ਕਿ ਜਿਹੜਾ ਸੋਸ਼ਲ ਮੀਡੀਆ ਵਗੈਰਾ ਹੈਗਾ, ਫੇਸਬੁੱਕ ਉੱਤੇ ਜਿਹੜੀਆਂ ਅਸੀਂ ਆਪਣੇ ਦਿਲ ਦੇ ਵਲਵਲੇ ਹੈਗੇ, ਜਿਹੜੀ ਅਸਲੀਅਤ ਹੈ ਉਹ ਝੱਟ ਪ੍ਰਗਟ ਕਰ ਦਿੰਦੇ ਆ। ਹਾਂਜੀ। ਹੁਣ ਮੈਂ ਮਿਸਾਲ ਦੇਣੀ ਚਾਹਾਂਗਾ ਕਿ ਭਾਈ ਗੁਰਬਖਸ਼ ਸਿੰਘ ਉਹਨਾਂ ਨੇ ਜਿਹੜੇ ਸਿੱਖ ਨੌਜਵਾਨ ਹੈ ਆਪਣੀਆਂ ਜਿਹੜੀਆਂ ਸਜ਼ਾਵਾਂ ਉਹ ਖਤਮ ਕਰ ਚੁੱਕੇ, ਜੇਲ੍ਹਾਂ ਵਿੱਚ ਕੱਟ ਚੁੱਕੇ, ਪੂਰੀਆਂ ਕਰ ਚੁੱਕੇ ਆ। ਹਾਂਜੀ। ਉਹਨਾਂ ਦੀ ਖਾਤਰ, ਉਹਨਾਂ ਨੂੰ ਰਿਹਾਈ ਖਾਤਰ ਮਰਨ ਵਰਤ ਰੱਖਿਆ ਜੀ, ਤੇ ਉਹਦੀ ਮੰਗ ਪੂਰੀ ਨਹੀਂ ਕੀਤੀ ਗਈ ਜੀ। ਤੇ ਜਿਸ ਪਿੰਕੀ ਕੈਟ ਨੇ, ਜਿਹੜੇ ਅਖਬਾਰਾਂ ਚ ਪੜ੍ਹਦੇ ਆ ਕਿ ਸਿੱਖ ਨੌਜਵਾਨਾਂ ਦੇ ਖੂਨ ਨਾਲ ਹੱਥ ਰੰਗੇ ਆ, ਕੁਛ ਨੌਜਵਾਨ ਮਰਵਾਏ ਆ ਤੇ ਮਾਰੇ ਆ ਜੀ, ਤੇ ਉਹਦੀ ਜਿਹੜੀ ਉਮਰ ਕੈਦ ਸੀ ਤੇ ਉਹਨੂੰ ਬਿਨਾਂ ਕਿਸੇ ਨੇ ਭੁੱਖ ਹੜਤਾਲ ਨਹੀਂ ਕੀਤੀ, ਕਿਸੇ ਨੇ ਮਰਨ ਵਰਤ ਨਹੀਂ ਰੱਖਿਆ, ਕਿਸੇ ਨੇ ਮੰਗ ਨਹੀਂ ਕੀਤੀ, ਸਿਰਫ ਇਸੇ ਕਰਕੇ ਕਿ ਉਹ ਸਰਕਾਰੀ ਪੰਜਾਬ ਦੇ ਪ੍ਰਸ਼ਾਸਨ ਦਾ ਹਿੱਸਾ ਆ, ਸ਼ਾਸਨਾਂ ਦਾ, ਤੇ ਇਸੇ ਕਰਕੇ ਉਹਨੂੰ ਉਹਦੀ ਉਮਰ ਕੈਦ 7 ਸਾਲਾਂ ਦੇ ਬਾਅਦ ਉਹਦੇ ਹੱਕ ਕਰ ਦਿੱਤਾ। ਹਾਂਜੀ। ਤੇ ਹੁਣ ਜਦੋਂ ਇਹ ਗੱਲ ਸਿੱਖ ਨੌਜਵਾਨਾਂ ਦੇ ਸਾਹਮਣੇ ਆਉਣੀ ਹੈ ਤੇ ਉਹ ਕਿਵੇਂ ਦੀ ਗੱਲ ਕਰਨਗੇ ਤੇ ਸਿੱਖੀ ਵਾਰ ਕਿਵੇਂ ਹੋਣਗੇ ਵੀ ਅਸੀਂ ਸਿੱਖੀ ਨਾਲ ਮੋਹ ਕਰੀਏ ਕਿ ਹਾਂ ਵੀ ਸਿੱਖਾਂ ਦਾ ਵੀ ਕੋਈ ਵਾਲੀਵਾਲ ਹੈਗਾ। ਹਾਂਜੀ। ਤੇ ਇਹਦਾ ਦੇ ਜਿਹੜੇ ਨੈਗੇਟਿਵ ਪ੍ਰਭਾਵ ਹੈ ਉਹ ਸਿੱਖ ਨੌਜਵਾਨਾਂ ਦੇ ਪੈਂਦੇ ਹੈਗੇ ਆ, ਲੇਕਿਨ ਫਿਰ ਵੀ ਸਾਨੂੰ ਇਸ ਗੱਲ ਤੋਂ ਘਬਰਾਉਣਾ ਨਹੀਂ ਚਾਹੀਦਾ, ਹੌਸਲਾ ਹੀ ਚੱਲਣਾ ਚਾਹੀਦਾ। ਹਾਂਜੀ। ਅਸੀਂ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਹਾਂ ਜੀ। ਸਤਿਗੁਰੂ ਨੇ ਕਿਹਾ ਕਿ ਪੂਰਨ ਫੁੱਟੇ ਨਾਨਕਾ ਓੜਕ ਸੱਚ ਰਹੀ ਜੀ। ਇਸ ਕਰਕੇ ਔਰੰਗਜ਼ੇਬ ਵੀ ਹਮਲੇ ਹੋਏ ਆ ਤੇ ਪਠਾਨ ਦੇ ਹਮਲੇ ਹੋਏ ਆ, ਕਦੇ ਦੇ ਹਮਲੇ ਹੋਏ ਆ, ਪਰ ਸ਼ਾਹ ਮੁਹੰਮਦ ਦਾ ਗੱਲ ਤੇ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਨਹੀਂ ਆ। ਸਾਨੂੰ ਇਹ ਜਿਹੜੇ ਸਾਡੇ ਅਟਲ ਸੱਚਾਈਆਂ ਹੈਗੀਆਂ ਉਹਨਾਂ ਨੂੰ ਪੱਲੇ ਬੰਨ੍ਹ ਕੇ ਸਾਨੂੰ ਆਪਣਾ ਸਿੱਖ ਸਮਾਜ ਬਾਰੇ ਸੋਚਣਾ ਚਾਹੀਦਾ ਹੈ, ਔਰ ਖਾਸ ਕਰਕੇ ਪ੍ਰਚਾਰਕਾਂ ਨੂੰ।
ਜੀ ਬਿਲਕੁਲ ਬਿਲਕੁਲ ਵੀਰ ਜੀ, ਆਈ ਐਗਰੀ ਵਿਦ ਯੂ ਵੀਰ ਜੀ, ਬਿਕੋਜ਼ ਕਾਫੀ ਸਾਰਾ ਸਾਡਾ ਮੀਡੀਆ ਦਾ ਇੰਡੀਆ ਦੇ ਵਿੱਚ ਆ, ਕਾਫੀ ਗਵਰਨਮੈਂਟ ਕੰਟਰੋਲ ਦਾ, ਇਸ ਲਈ ਕਾਫੀ ਬੱਚਿਆਂ ਦੇ ਕੋਲ ਐਜ਼ ਯੂ ਸੇ ਕਿ ਨੈਗੇਟਿਵ ਚੀਜ਼ਾਂ ਪਹੁੰਚਦੀਆਂ ਨੇ, ਪੋਜ਼ਿਟਿਵ ਚੀਜ਼ਾਂ ਨਹੀਂ ਪਹੁੰਚਦੀਆਂ। ਇਸੇ ਲਈ ਅਸੀਂ ਟੀਵੀ 84 ਤੇ ਹੀ ਉਪਰਾਲਾ ਕਰਦੇ ਕਿ ਜਿੰਨੇ ਸਾਡੇ ਦਰਸ਼ਕ ਨੇ ਉਹਨਾਂ ਨੂੰ ਜਾਗਰੂਕ ਕਰੀਏ ਹਰ ਮਸਲੇ ਦੇ ਉੱਪਰ। ਜਿੰਨਾ ਵੀ ਸਾਡਾ ਪੰਜਾਬ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਜਾਂ ਬਾਹਰ ਦੇ ਦੇਸ਼ਾਂ ਵਿੱਚ ਸਿੱਖਾਂ ਦੇ ਨਾਲ ਕੋਈ ਪ੍ਰੋਬਲਮ ਆਉਂਦੀ ਹੈ, ਜਿੰਨਾ ਵੀ ਜਾਗਰੂਕ ਸਾਡੇ ਕੋਲ ਹੋ ਸਕੇ ਅਸੀਂ ਕਰਵਾਉਂਦੇ। ਈਵਨ ਜਿਹੜੇ ਸਾਡੇ ਵੀਰ ਜਾਂ ਸਾਡੇ ਸ਼ਹੀਦ ਹੋ ਚੁੱਕੇ ਨੇ ਪਹਿਲੇ ਜ਼ਮਾਨਿਆਂ ਦੇ ਵਿੱਚ, ਜਾਂ ਸਾਡੀ ਸ਼ਖਸੀਅਤਾਂ ਸ਼ਹੀਦ ਹੋ ਚੁੱਕੀਆਂ ਨੇ, ਉਹਨਾਂ ਬਾਰੇ ਵੀ ਅਸੀਂ ਜਾਗਰੂਕ ਕਰਾਈਏ ਆਉਣ ਵਾਲੀ ਜਨਰੇਸ਼ਨ ਨੂੰ, ਤਾਂ ਕਿ ਉਹ ਵੀ ਇਸ ਚੀਜ਼ ਲਈ ਰੈਡੀ ਰਹਿਣ। ਤੇ ਵੀਰ ਜੀ ਸਾਡਾ ਹੁਣ ਵਕਤ ਵੀ ਸਮਾਪਤੀ ਵੱਲ ਜਾ ਰਿਹਾ, ਸਾਡੇ ਕੋਲ 3-4 ਮਿੰਟ ਰਹਿ ਗਏ ਨੇ ਐਟ ਦੀ ਐਂਡ, ਕਿਉਂਕਿ ਤੁਸੀਂ ਪਹਿਲੀ ਵਾਰ ਟੀਵੀ 84 ਦੇ ਦਰਸ਼ਕਾਂ ਦੇ ਰੂਬਰੂ ਹੋ। ਚਾਹਾਂਗੇ ਤੁਸੀਂ ਟੀਵੀ 84 ਦੇ ਦਰਸ਼ਕਾਂ ਨੂੰ ਸੁਨੇਹਾ ਵੀ ਜ਼ਰੂਰ ਦੇਵੋ। ਬੇਨਤੀ ਇਸ ਤਰ੍ਹਾਂ ਦੀ ਕਿ ਮੈਨੂੰ ਫਖਰ ਹੋ ਰਿਹਾ ਇਸ ਗੱਲ ਦਾ ਕਿ ਮੈਂ ਟੀਵੀ 84 ਉੱਤੇ ਉਸਦੇ ਪਿਆਰੇ ਸਤਿਕਾਰਯੋਗ ਦਰਸ਼ਕਾਂ ਨੂੰ ਸੰਬੋਧਨ ਹੋ ਰਿਹਾ ਜੀ। ਤੇ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਮੇਰੇ ਪਿੰਡ ਦਾ ਸੰਬੰਧਿਤ ਉਸ ਮਹਾਨ ਸ਼ਖਸੀਅਤ ਗਿਆਨੀ ਦਿੱਤ ਸਿੰਘ ਬਾਰੇ ਉਹਨਾਂ ਦਾ ਅੱਜ ਜਿਹੜਾ ਸ਼ਹਾਦਤ ਦਾ ਬਰਸੀ ਦਾ ਦਿਨ ਹੈਗਾ, ਉਸ ਉੱਤੇ ਮੈਂ ਸੰਬੋਧਨ ਹੋ ਰਿਹਾ। ਤੇ ਮੈਂ ਬੇਨਤੀ ਇਹੀ ਕਰੂੰਗਾ ਤੁਹਾਡੇ ਦਰਸ਼ਕਾਂ ਨੂੰ ਹਾਂਜੀ ਕਿ ਜਿਹੜਾ ਵਕਤੀ ਤੌਰ ਦੇ ਉੱਤੇ ਬੇਸ਼ੱਕ ਹਮਲੇ ਹੁੰਦੇ ਨੇ ਜੀ, ਲੇਕਿਨ ਜਿਹੜੀ ਸੱਚਾਈ ਆ ਉਹਨੂੰ ਕੋਈ ਠੁਕਰਾ ਨਹੀਂ ਜਾ ਸਕਦਾ। ਹਾਂਜੀ 5 ਸਾਲ 10 ਸਾਲ 20 ਸਾਲ ਬਾਅਦ ਜਦੋਂ ਵੀ ਸਮਾਂ ਆਉਂਦਾ ਹੈ, ਸੱਚਾਈ ਦੀ ਜਿੱਤ ਹੋਣੀ ਆ। ਤੇ ਸਿੱਖ ਸਮਾਜ, ਸਿੱਖ ਸਿਧਾਂਤ ਇਹ ਇੱਕ ਨਿਰਵਿਕਲਾ ਰਹੇਗਾ ਤੇ ਨਿਰਵਿਕਲਾ ਹੀ ਰਹਿਣਾ ਹੈ, ਨਿਰਵਿਕਲਾ ਹੀ ਸੀ ਜੀ। ਤੇ ਜਿਸ ਤਰ੍ਹਾਂ ਗਿਆਨੀ ਦਿੱਤ ਸਿੰਘ ਉਹਨਾਂ ਨੇ ਕਮਰ ਕੱਸਾ ਕਰਕੇ ਆਪਣੇ ਵੇਲੇ ਦੇ ਜਿਹੜਾ ਬੜਾ ਚੋਟੀ ਦਾ ਵਿਦਵਾਨ ਸੀ ਸਵਾਮੀ ਦਇਆਨੰਦ ਨੂੰ ਜੀ ਸੰਵਾਦ ਵਿੱਚ ਹਰਾਇਆ ਸੀਗਾ। ਹਾਂਜੀ ਤੇ ਇਸ ਤਰ੍ਹਾਂ ਹੀ ਅਸੀਂ ਵੱਧ ਤੋਂ ਵੱਧ ਸਾਨੂੰ ਯਤਨ ਕਰਨਾ ਚਾਹੀਦਾ ਕਿ ਅਸੀਂ ਸਿੱਖ ਫਲਸਫੇ ਦੀਆਂ ਕਿਤਾਬਾਂ ਪੜ੍ਹੀਏ। ਹਾਂਜੀ ਤੇ ਸਿੱਖ ਸਿਧਾਂਤ ਤੋਂ ਜਾਣੂ ਹੋਈਏ ਜੀ। ਆਪਣੇ ਪਰਿਵਾਰਾਂ ਵਿੱਚ ਸ਼ਰਾਬ ਦੀਆਂ ਬੋਤਲਾਂ ਨਾਲੋਂ ਜਾਂ ਹੋਰ ਐਂਟਰਟੇਨਮੈਂਟ ਨਾਲੋਂ ਕਿਤਾਬਾਂ ਲਿਆਉਣ ਨੂੰ ਤਰਜੀਹ ਦਈਏ ਜੀ। ਕਿਤਾਬਾਂ ਵਿੱਚ ਮੈਂ ਇਹ ਸੋਚ ਦੂੰਗਾ ਕਿ ਕਿਤਾਬਾਂ ਦੇ ਨਾਂ ਤੇ ਵੀ ਬਹੁਤ ਇਹੋ ਜਿਹਾ ਪ੍ਰੋਪੇਗੈਂਡਾ ਹੋ ਰਿਹਾ ਕਿ ਜਿਹੜਾ ਬਾਹਰੋਂ ਲੱਗਦਾ ਕਿ ਸਿੱਖ ਸਿਧਾਂਤ ਦੀਆਂ 4 ਕਿਤਾਬਾਂ ਨੇ, ਪਰ ਅੰਦਰੋਂ ਦੇ ਖੂਬ ਬੜਾ ਭਰਿਆ ਹੁੰਦਾ ਜੀ। ਜਿਹੜੀ ਸਭ ਤੋਂ ਪਹਿਲਾਂ ਕਿਤਾਬ ਪੜ੍ਹੋ ਭਾਈ ਕਾਹਨ ਸਿੰਘ ਨਾਭਾ ਦੀ ਹਮ ਹਿੰਦੂ ਨਹੀਂ। ਹਾਂਜੀ ਉਹ ਕਿਤਾਬ ਅੱਜ ਦੇ ਸਮੇਂ ਵਿੱਚ ਹਰੇਕ ਸ਼ਖਸ ਦੇ ਘਰ ਹੋਣੀ ਚਾਹੀਦੀ ਹੈ ਜੀ। ਔਰ ਦੂਸਰੇ ਨੰਬਰ ਤੇ ਉਹਨਾਂ ਨੇ 2 ਭਾਗਾਂ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਗੁਰਮਤਿ ਮਾਲਕਾਂਡ ਹਿੱਸਾ ਪਹਿਲਾ ਤੇ ਗੁਰਮਤਿ ਮਾਲਕਾਂਡ ਹਿੱਸਾ ਦੂਜਾ। ਉਹਦੇ ਵਿੱਚ ਸਿੱਖ ਦੀ ਰਹਿਣੀ ਬਹਿਣੀ, ਸਿੱਖ ਨੇ ਕਿਵੇਂ ਵਰਤੋਂ ਵਿਵਹਾਰ ਕਰਨੇ ਆ, ਕਿਵੇਂ ਸਿੱਖ ਨੇ ਜੌਬ ਕਰਨੀ ਆ, ਤੇ ਉਹਦੇ ਵਿੱਚ ਸਾਰੀਆਂ ਗੱਲਾਂ ਦੱਸੀਆਂ ਹੋਈਆਂ, ਨਿੱਜੀ ਜੀਵਨ ਤੋਂ ਲੈ ਕੇ ਨਿੱਜੀ ਸ਼ਖਸੀ ਔਰ ਪੰਥ ਦੀ ਰਹਿਣੀ ਤੱਕ ਸਾਰਾ ਕੁਝ ਬੜੇ ਅਨੈਲਿਸਿਸ ਕੀਤਾ ਹੋਇਆ ਉਹਨਾਂ ਨੇ, ਭਾਈ ਸਾਹਿਬ ਨੇ। ਹਾਂਜੀ। ਔਰ ਦੂਜੇ ਨੰਬਰ ਤੇ ਜਿਹੜੀ ਸਰਦਾਰ ਕਪੂਰ ਸਿੰਘ ਦੀ ਕਿਤਾਬ ਸਾਚੀ ਆ, ਉਹ ਸਾਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਬਿਲਕੁਲ ਜੀ। ਇੱਕ ਡਾਕਟਰ ਸੰਗਤ ਸਿੰਘ ਉਹਨਾਂ ਦੀ ਆ ਇਤਿਹਾਸ ਵਿੱਚ ਸਿੱਖਸ ਐਂਡ ਹਿਸਟਰੀ ਅੰਗਰੇਜ਼ੀ ਵਿੱਚ ਹੈ ਤੇ ਉਹਦਾ ਪੰਜਾਬੀ ਤਰਜਮਾ ਮਿਲ ਜਾਂਦਾ ਜੀ, ਇਤਿਹਾਸ ਵਿੱਚ ਸਿੱਖ, ਤੇ ਉਹ ਵੀ ਸਾਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ। ਹਾਂਜੀ। ਤੇ ਸਾਨੂੰ ਜਦੋਂ ਅਸੀਂ ਆਪਣੇ ਫਲਸਫੇ ਨਾਲ ਜੁੜੇ ਰਹਾਂਗੇ, ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਵਿੱਚ ਲਿਖਿਆ ਨਾ ਕਿ ਜਿਹੜੇ ਦਾਣੇ ਚੱਕੀ ਦੇ ਪੁੜੇ ਨਾਲ ਮੁੱਢ ਨਾਲ ਜੁੜੇ ਰਹਿੰਦੇ ਆ, ਉਹ ਆਟਾ ਦਲੀਆ ਬਣਨ ਤੋਂ ਬਚ ਜਾਂਦੇ ਆ ਜੀ। ਜੋ ਦਰ ਰਹੇ ਸੇ ਉਪਰੇ ਨਾਨਕ ਅਜਬ ਡਿਠ। ਹਾਂਜੀ। ਤੇ ਜਿਹੜੇ ਸਿੱਖ ਆਪਣੇ ਸਿੱਖ ਸਿਧਾਂਤ ਨਾਲ ਫਲਸਫੇ ਨਾਲ ਜੁੜੇ ਰਹਿਣਗੇ, ਹਾਂਜੀ, ਉਹਨਾਂ ਦੇ ਕੰਨਾਂ ਵਿੱਚ ਭਾਵੇਂ ਭਗਵਤ ਦੀਆਂ ਆਵਾਜ਼ਾਂ ਪਈ ਜਾਣ, ਭਾਵੇਂ ਸੰਘ ਮੁਖੀ ਦੀਆਂ ਆਵਾਜ਼ਾਂ ਪਈ ਜਾਣ, ਭਾਵੇਂ ਕਿੰਨਾ ਰੌਲਾ ਢੋਟ ਮੱਕਾ ਪਈ ਜਾਵੇ ਕਿ ਸਿੱਖ ਕਿੱਸਾਧਾਰੀ ਹਿੰਦੂ ਆ, ਇਹ ਸਾਡਾ ਹੰਸ ਹੈ, ਫਲਾਂ ਹੈ, ਢਿਮਕਾ, ਉਹਨਾਂ ਉੱਤੇ ਇਸ ਗੱਲ ਨੇ ਪੂਰਾ ਅਸਰ ਨਹੀਂ ਕਰਨਾ ਜੀ। ਜਿਹੜੇ ਕੱਚੇ ਪਿੱਲੇ ਹੋਣਗੇ, ਜਿਨ੍ਹਾਂ ਨੂੰ ਆਪਣੇ ਸਿਧਾਂਤ ਦਾ ਪਤਾ ਨਹੀਂ, ਜਿਹਨਾਂ ਨੂੰ ਆਪਣੇ ਫਲਸਫੇ ਦਾ ਪਤਾ ਨਹੀਂ, ਗੁਰੂ ਸਾਹਿਬਾਨ ਦੀ ਜਿਹੜੀ ਕੁਰਬਾਨੀਆਂ ਤੇ ਉਹਨਾਂ ਨੇ 239 ਸਾਲ ਲਾ ਕੇ ਇਹ ਸਿੱਖ ਪੰਥ ਨੂੰ ਕਿਵੇਂ ਨਿਰਵਿਕਲਾ ਰੂਪ ਦਿੱਤਾ, ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ, ਉਹਨਾਂ ਦੇ ਝਾਂਸੇ ਵਿੱਚ ਆ ਕੇ ਜ਼ਰੂਰ ਉਹਨਾਂ ਦੇ ਵਰਗਲਾਏ ਜਾਣਗੇ ਔਰ ਸਿੱਖੀ ਦੀ ਉਹ ਖਤਰਾ ਪੈਦਾ ਕਰਨਗੇ। ਲੇਕਿਨ ਜਿਹੜੇ ਸਿੱਖ ਬੱਚੇ, ਜਿਹੜੇ ਸਿੱਖ ਜਨਰੇਸ਼ਨ ਪੀੜ੍ਹੀ, ਉਹ ਆਪਣੇ ਫਲਸਫੇ ਤੋਂ ਜਾਣੂ ਹੋਊਗੀ, ਗੁਰਬਾਣੀ ਨੂੰ ਪੜ੍ਹਦੀ ਰਹੂਗੀ ਔਰ ਜਿਹੜੀ ਸਾਡਾ ਸਿੱਖ ਸਾਹਿਤ ਹੈ ਉਹਦੇ ਨਾਲ ਜੁੜੀ ਰਹੂਗੀ, ਤੇ ਉਹ ਜ਼ਰੂਰ ਇਸ ਗੱਲ ਤੋਂ ਬਚਾ ਕਰੇਗੀ ਔਰ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਉਹਨਾਂ ਦੇ ਚਾਨਣ ਨੂੰ ਰੱਬ ਨੂੰ। ਜੀ ਬਿਲਕੁਲ ਬਿਲਕੁਲ ਵੀਰ ਜੀ, ਆਈ ਐਗਰੀ ਵਿਦ ਕਿ ਨੌਲੇਜ ਐਂਡ ਅਵੇਅਰਨੈਸ ਆਫ ਸਿੱਖੀ ਕਲਚਰ ਦੇ ਬਾਰੇ ਸਾਨੂੰ ਅਵੇਅਰਨੈਸ ਜ਼ਰੂਰ ਹੋਣੀ ਚਾਹੀਦੀ ਹੈ, ਤਾਂ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਤੇ ਜਿਹੜੀ ਸਾਡੀ ਹੁਣ ਦੀ ਜਨਰੇਸ਼ਨ ਆ ਉਸ ਚੀਜ਼ ਦੀ ਸਾਰੀ ਅਵੇਅਰਨੈਸ ਹੋਵੇ, ਉਹਨਾਂ ਨੂੰ ਪਤਾ ਲੱਗੇ ਸਭ ਕੁਝ ਕਿ ਸਿੱਖ ਕੌਮ ਕੀ ਸੀ, ਕਿਸ ਤਰ੍ਹਾਂ ਦੀ ਸਾਰੀਆਂ ਸ਼ਖਸੀਅਤਾਂ ਸਾਡੀ ਜ਼ਿੰਦਗੀ ਦੇ ਵਿੱਚ, ਸਾਡੀ ਸਿੱਖ ਕੌਮ ਦੇ ਵਿੱਚ ਪੈਦਾ ਹੋਈਆਂ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਆਪਣਾ ਟਾਈਮ ਕੱਢ ਕੇ ਭਾਈ ਦਿੱਤ ਸਿੰਘ ਦੀ ਪੂਰੀ ਜੀਵਨ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਵੇਰਵਾ ਦਿੱਤਾ, ਆਪਣਾ ਟਾਈਮ ਕੱਢ ਕੇ ਬਾਕੀ ਸਵਾਲਾਂ ਦੇ ਉੱਪਰ ਵੀ ਆਪਣੇ ਵਿਚਾਰ ਸਾਂਝੇ ਕੀਤੇ। ਅਖੀਰ ਦੇ ਵਿੱਚ ਮੈਂ ਜਿਹੜੇ ਅੱਜ ਦੇ ਹਾਲਾਤ ਹੈ, ਦੇਖੋ ਗਿਆਨੀ ਦਿੱਤ ਸਿੰਘ ਨੇ 4 ਲਾਈਨਾਂ ਬੋਲ ਕੇ ਮੈਂ ਤੁਹਾਨੂੰ ਅਤੇ ਬੁਲਾਊਂਗਾ ਜੀ। ਉਹ ਕਹਿੰਦੇ ਨੇ ਕਿ ਅਗਰ ਮੈਂ ਦੇਖ ਅਚੰਭਾ ਹੋਇਆ, ਹਾਂਜੀ, ਗਿਆਨੀ ਦਿੱਤ ਸਿੰਘ ਦੀ ਕਲਮ ਤੋਂ ਵੱਧ ਲਿਖਿਆ ਹੋਇਆ ਜੀ। ਅਗਰ ਮੈਂ ਦੇਖ ਅਚੰਭਾ ਹੋਇਆ, ਸਿੱਖਾਂ ਦੀ ਕਿਸਮਤ ਪਰ ਰੋਇਆ,
ਦੇਖੋ ਯਾਰੋ, ਇਹ ਗੁਰਪੰਥ ਸੁਣਦਾ ਮੂਲ ਨਾ ਗੁਰੂ ਗ੍ਰੰਥ, ਜਗ੍ਹਾ ਜਗ੍ਹਾ ਪਰ ਭਟਕਤ ਐਸੇ, ਭੁੱਖਾ ਕਾਗ ਕੁਰੰਗ ਪਰ ਜੈਸੇ। ਜੀ। ਤੋ ਇਸ ਗੱਲ ਦੇ ਨਾਲ ਮੈਂ ਗਿਆਨੀ ਜਸ ਸਿੰਘ ਨੂੰ ਸ਼ਰਧਾ ਸਤਿਕਾਰ ਦੇ ਨਾਲ ਨਮਸਕਾਰ ਕਰਦਾ ਹੋਇਆ ਤੁਹਾਡੇ 84 ਟੀਵੀ ਦੇ ਪ੍ਰਬੰਧਕ ਸਾਹਿਬਾਨ ਨੂੰ ਔਰ ਖਾਸ ਕਰਕੇ ਤੁਹਾਡਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਜਿਨ੍ਹਾਂ ਨੇ ਬੜੇ ਸੁਖਾਵੇਂ ਢੰਗ ਦੇ ਨਾਲ ਮੇਰੇ ਤੋਂ ਸਵਾਲ ਪੁੱਛੇ ਔਰ ਮੇਰੇ ਵਰਗੇ ਨਾਚੀਜ਼ ਨੂੰ ਇਸ ਮਹਾਨ ਟੀਵੀ ਉੱਤੇ ਜਿਨ੍ਹਾਂ ਨੂੰ ਸਿੱਖ ਸੰਗਤਾਂ ਬਹੁਤ ਚਾਅ ਦੇ ਨਾਲ ਔਰ ਰੀਜਨਲ ਇਥੋਂ ਸੇਧ ਲੈਂਦੀਆਂ, ਇਹਨੂੰ ਦੇਖਦੀਆਂ, ਪ੍ਰੋਗਰਾਮ ਦੇਖਦੀਆਂ ਨੇ ਤੇ ਉਹਨਾਂ ਤੇ ਮੈਨੂੰ ਮੌਕਾ ਦਿੱਤਾ। ਤੁਹਾਡਾ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਵਿਊਅਰਸ, ਵਕਤ ਹੋ ਗਿਆ ਤੁਹਾਡੇ ਕੋਲ ਇਜਾਜ਼ਤ ਲੈਣ ਦਾ। ਮੰਡੇ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।